अस्सलाम जी। ਅੱਜ ਅਸੀਂ ਤੁਹਾਨੂੰ ਆਪਣੀ ਇੱਕ ਬਜ਼ੁਰਗ ਦੀ ਗੱਲ ਦੱਸਦੇ ਕਿਉਂ ਕਹਿੰਦੇ ਐਸ ਨਜ਼ਰ ਨਾਲ ਪਹਿਲੇ ਦੀ ਨਜ਼ਰ ਚਲੇ ਐਸ ਨਜ਼ਰ ਪਹਿਲੇ ਦੀ ਨਜ਼ਰ ਚਲੇ ਗੱਲ ਇਸ ਤਰ੍ਹਾਂ ਕਹਿੰਦੇ ਦੁਨੀਆ ਦੀ ਦੌਲਤ ਦਾਰਾ ਅੱਲਾਹ ਵਾਲਾ ਬਜ਼ੁਰਗ ਫਕੀਰ ਇਹ ਸਭ ਦੁਨਿਆਵੀ ਦੌਲਤ ਬੇਨਿਆਜ਼ ਉਹਦੇ ਲਈ ਦੌਲਤ ਗਿਆਨ ਨਾ ਇੱਕ ਬਰਾਬਰ ਹੁੰਦਾ वो अपने ਜ਼ਰੂਰਤਾਂ ਨੂੰ ਵਾਜਬੀ ਇਹ ਜਿਹੀਆਂ ਦਿੰਦਾ ਇਸੇ ਕਰਕੇ ਸੱਚਾ ਫਕੀਰ ਨਿਆਜ਼ ਤੇ ਚੜ੍ਹਾ ਹੋਣਾ ਹੈ ਜੇਕਰ ਫਕੀਰ ਨੇ ਨਿਆਜ਼ ਕਬੂਲ ਦਾ ਮਿਲੇ ਰੱਬ ਵਿੱਚ ਤਕਸੀਮ ਕਰ ਵੰਡ ਦਿੰਦਾ ਰੱਬ ਦੇ ਨਾਮ ਤੇ ਕੀਤੇ ਜਾਵਣ ਵਾਲੇ ਜਾਂ ਮੋਟੀਆਂ ਰਕਮਾਂ ਲੈਣ ਵਾਲੀ ਜ਼ਾਤ ਤੇ ਖਰਚਣ ਦਾ ਹੱਕ ਨਹੀਂ ਰੱਖਦਾ ਤੇ ਜੇ ਕੋਈ ਬਗਲਾ ਲਿਬਾਸ ਬਾਦਰੀ ਛੋਗਾ ਪਾ ਸਾਦਾ ਲੋਕਾਂ ਵਿੱਚ ਭੌਂਕੇ ਤਾਉ ਰਾਜ਼ਾ ਉਹਨਾਂ ਨੇਕ ਦੀ ਨਾਰਾਜ਼ਗੀ ਨੇ ਬਾਦਸ਼ਾਹ ਹਜ਼ਰਤ ਮੀਆਂ ਮੁਹੰਮਦ ਫਰਮਾਉਂਦੇ ਨੇ ਕਿ ਸਾਹਿਬੇ ਕਾਮਿਲ ਬਰੀ ਸਨ ਆਪ ਨੂੰ ਆਰਫ ਅੜੀ ਦੇ ਮੁਬਾਰਕ ਨਾਲ ਵੀ ਪੁਕਾਰਿਆ ਜਾ ਕਿ ਉਹ ਪੱਕੇ ਸੱਚੇ ਅੱਲਾਹ ਵਲੀ ਸੀ ਤੇ ਗੱਲ ਵਿੱਚ ਆਈ ਕਿ ਇੱਕ ਬੰਦਾ ਆਪ ਦੀ ਖਿਦਮਤ ਵਿੱਚ ਹਾਜ਼ਰ ਹੋਇਆ ਦੋ ਚਾਂਦੀ ਨਜ਼ਰ ਨਿਆਜ਼ ਵਾਸਤੇ ਦਿੱਤੀ ਤੇ ਆਪ ਨੇ ਆਖੇ ਇਹ ਤੁਹਾਡੇ ਲਈ ਨਜ਼ਰ ਲੈ ਕੇ ਹਜ਼ਰਤ ਮੀਆਂ ਸਾਹਿਬ ਉਹ ਦੋਨੇ ਖੀਫੇ ਲੈ ਕੇ ਆਪਣੇ ਉੱਤੇ ਰੱਖੇ ਲੱਗੇ ਕਿ ਚੰਗੀ ਨਜ਼ਰ ਲੈ ਕੇ ਇਹ ਜੀ ਨਾ ਮੇਰੀ ਨਜ਼ਰ ਚਲੇ ਗਈ ਦੋਹਾਂ ਹੱਥਾਂ ਨਾਲ ਆਪਣੀਆਂ ਟਿਕਾਏ ਉਸੇ ਬੰਦੇ ਨੂੰ ਵਾਪਸ ਮੁੜੇ ਹਜ਼ਰਤ ਮੀਆਂ ਸਾਹਿਬ ਕਿਤਾਬ ਦੇ ਵਿੱਚ ਲਿਖਦੇ ਨੇ ਨਾ ਘਰ ਚਾੜੇ ਤੇ ਨਾ ਸੁਖ ਦਿੱਤੇ ਨਾ ਚਾੜੇ ਤੇ ਨਾ ਦਿੱਤੀ ਨਾ ਖੱਟੀ ਨਹੀਂ ਕਿਸੇ ਵੱਲ ਲੈਣਾ ਕੋਈ ਨਾ ਛੱਡ ਚਲੇ ਤੇ ਸਰਕਾਰ ਸਾਹਿਬ ਜ਼ਿੰਦਗੀ ਮੁਜਰਤ ਗੁਜ਼ਾਰੀ ਤੇ ਨਾ ਸਾਇਆ ਘਰਾਂ ਦੇ ਨਾ ਮੁਨਾਫਾ ਕੱਟਿਆ ਤੇ ਨਾ ਇਸੇ ਕੁਝ ਲਿੱਤਾ ਹੈ ਤੇ ਨਾ ਹੀ ਆਪਣੇ ਪਿੱਛੇ ਲਈ ਤਿਰਕਾ ਜਾਇਦਾਦ ਜਮਾ ਛੱਡ ਕੇ ਗਏ ਤ੍ਰਿਟੀ ਦਾ ਮਤਲਬ ਬਾਂਸਾ ਦੀ ਮੰਜ਼ਿਲ
ਜਿਹਦੇ ਉੱਤੇ ਮੈਦੇ ਕਿਹਾ ਜਾਂਦਾ ਹੈ ਜਿਹਦੇ ਉੱਤੇ ਪਾ ਕੇ ਸ਼ਾਨ ਲੈ ਕੇ ਆਉਂਦਾ। ਸਰਕਾਰ ਨੇ ਆਪਣੀ ਛੋਟੀ ਜਿਹੀ ਪਾ ਕੇ ਕਾਸਤੀ ਜ਼ਮੀਨ ਕੀਤਾ ਗਿਆ। ਸਬੂਤ ਕੀਤਾ ਗਿਆ ਹੈ ਜਿਸ ਤੇ ਖਾਸਤੇ ਜ਼ਮੀਨ ਕਰਨ ਤੋਂ ਬਾਅਦ ਉਹ ਵੀ ਛੱਡ ਕੇ ਨਹੀਂ ਸੀ ਜਾ ਸਰਕਾਰ ਰਹਿਮਤ ਫਰਮਾਉਂਦੇ ਨੇ ਕਿ ਦੁਨੀਆ ਨਾ ਕਿਸੇ ਦੇ ਦੁਨੀਆ ਨਾਲ ਗਈ ਕਿਸੇ ਦੇ ਤੁਰ ਗਏ ਕੰਦੇ ਉਹ ਭੱਲੇ ਛੱਡ ਰੱਖੇ ਇਸ ਦੂਰੋਂ ਹੱਥ